बड़ा कुछ दिखाया भी असी बहुत चंगा काम कर रहे हैं, पर अजिहो काम नूं असी की करना है जदों असी एक पासे प्रहार चली जाता है, दूजे पासे असी आए दिन नवें तो नवें गैंगस्टर ते गैंगस्टर जथेबंदी का नाम सुन रहे हैं। एक थाने च वैसे जे कानून के हिसाब नाल चलना होवे कितनी नफरी होनी जरूरी? घੱਟ ਤੋਂ ਘੱਟ 30-35 नफरी के मुलाजम होने चाहिए, घੱਟ ਤੋਂ ਘੱਟ ऑन ड्यूटी कह लीए भी थाने दे विच। हाँ इन्ने कुछ घੱਟ ਤੋਂ ਘੱਟ होने चाहिए। ते हुणे हुंदे किंदे ने? मेरे हिसाब नाल 10 ਤੋਂ ਵੱਧ नहीं, 10-12 ਤੋਂ ਵੱਧ नफरी। ਇੰਨੀ ਫੋਰਸ ਲਾ ਦਿੱਤੀ ਜਾਂਦੀ ਹੈ ਡੰਡਾ ਵਾਹੁਣ ਦੇ ਲਈ। ਮੈਂ ਕਹਿੰਦਾ ਜਿਨ੍ਹਾਂ ਕੋਠੀਆਂ 'ਚ 2-2 ਸਾਲ ਤੋਂ ਮੰਤਰੀ ਨਹੀਂ ਆਏ ਉੱਥੇ ਵੀ 10-10 ਬੰਦੇ ਲਾਏ ਹੋਏ ਨੇ। ਇਹ ਪੁਲਿਸ ਫਿਰ ਇਹ ਕਿਸੇ ਗਿਣਤੀ 'ਚ ਆਉਂਦੀ ਨਹੀਂ। ਸਰਕਾਰ ਤੇ ਪੁਲਿਸ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਦੇ ਲਈ ਹੁੰਦੀ ਹੈ। ਪੁਲਿਸ ਕਿਉਂ ਸਿੱਧੇ ਤੌਰ ਤੇ ਚਾਹੂਗੀ ਵੀ ਭਾਈ ਅਸੀਂ ਨੌਜਵਾਨਾਂ ਦਾ ਘਾਣ ਕਰਨਾ ਹੈ, ਇਸ ਤਰੀਕੇ ਨੌਜਵਾਨਾਂ ਨੂੰ ਮਾਰਨਾ, ਜਾਂ ਸਰਕਾਰ ਕਿਉਂ ਚਾਹੂਗੀ? ਸਰਕਾਰ ਦਾ ਇਹ 'ਚ ਕੀ ਫਾਇਦਾ? ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪੰਜਾਬ ਦੇ ਵਿੱਚ 80,000 ਤੋਂ ਵੱਧ ਪੰਜਾਬ ਪੁਲਿਸ ਦੀ ਨਫਰੀ ਹੈ। ਇਹ ਬਹੁਤ ਵੱਡੀ ਗਿਣਤੀ ਹੋ ਜਾਂਦੀ ਹੈ ਬਾਕੀ ਸਟੇਟਾਂ ਦੀ ਪੁਲਿਸ ਦੇ ਨੰਬਰਾਂ ਦੇ ਲਿਹਾਜ਼ ਦੇ ਨਾਲ। ਪਰ ਪੰਜਾਬ ਦੇ ਵਿੱਚ ਬੀਤੇ ਦਿਨਾਂ ਤੋਂ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਜਿਹੜੇ ਇਨਕਾਊਂਟਰ ਨੇ ਉਹਨਾਂ ਦੀ ਗਿਣਤੀ ਥੋੜ੍ਹੀ ਵੱਧਦੀ ਜਾ ਰਹੀ ਹੈ। ਸੁਰਖੀਆਂ ਦੇ ਵਿੱਚ ਆਮ ਹੀ ਸ਼ਬਦ ਵਰਤਿਆ ਜਾਂਦਾ ਹੈ ਇਨਕਾਊਂਟਰ। ਇਹ ਬੀਤੇ ਸਮੇਂ ਤੋਂ ਜਿਹੜਾ ਪ੍ਰਚਲਨ ਚੱਲਿਆ ਹੈ, ਇਹ ਗਿਣਤੀ ਵਧੀ ਹੈ। ਇਹਦੇ ਪਿੱਛੇ ਕੋਈ ਖਾਸ ਸਾਈਕੋਲੋਜੀ ਵੀ ਕੰਮ ਕਰਦੀ ਹੈ, ਕੋਈ ਖਾਸ ਕਾਰਨ ਵੀ ਨੇ। ਜਾਣਨ ਦੀ ਕੋਸ਼ਿਸ਼ ਕਰਦੇ ਆ। ਮੇਰੇ ਨਾਲ ਸਾਬਕਾ ਰਿਟਾਇਰਡ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ ਗੋਤਰਾ ਹੁਣੀ ਮੌਜੂਦ ਨੇ। ਗੱਲਬਾਤ ਉਹਨਾਂ ਦੇ ਨਾਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੋਤਰਾ ਸਾਹਿਬ, ਜਿੱਦਾਂ ਮੈਂ ਗੱਲ ਕੀਤੀ ਕਿ ਪੰਜਾਬ 'ਚ ਪੁਲਿਸ ਦੀ ਨਫਰੀ ਬਹੁਤ ਜ਼ਿਆਦਾ ਹੈ ਬਾਕੀ ਸਟੇਟਾਂ ਦੇ ਮੁਕਾਬਲੇ, ਤੇ ਜੇ ਪੁਲਿਸ ਦੇ ਲਿਹਾਜ਼ ਨਾਲ ਦੇਖੀਏ ਫਿਰ ਤਾਂ ਇਹ ਹੋਣਾ ਚਾਹੀਦਾ ਵੀ ਪੰਜਾਬ 'ਚ ਕ੍ਰਾਈਮ ਰੇਟ ਬਾਕੀ ਸਟੇਟਾਂ ਦੇ ਮੁਕਾਬਲੇ ਨਿਹਾਇਤ ਹੀ ਘੱਟ ਹੋਵੇ, ਈਵਨ ਕਿ ਹੋਵੇ ਹੀ ਨਾ। ਪਰ ਅਸੀਂ ਆਏ ਦਿਨ ਅੱਜ ਕੱਲ੍ਹ ਸੁਣ ਰਹੇ ਹਾਂ ਨਵੇਂ ਗੈਂਗਸਟਰਾਂ ਦੇ ਨਾਮ, ਨਵੇਂ ਗੈਂਗਸਟਰ ਜਥੇਬੰਦੀਆਂ ਦੇ ਨਾਮ। ਇਹ ਚੱਲੀ ਕੀ ਜਾਂਦਾ ਜੀ ਪੰਜਾਬ 'ਚ? ਇੱਦਾਂ ਕਿ ਪੰਜਾਬ ਦੀ ਜਿਹੜੀ ਪੁਲਿਸ ਦੀ ਨਫਰੀ ਦਾ ਤੁਸੀਂ ਦੱਸਤਾ 80,000, ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। 80 ਦੇ ਵੀ ਭਾਵੇਂ ਵੱਧ ਹੀ ਹੋਏਗੀ, ਘੱਟ ਨਹੀਂ ਹੋ ਸਕਦੀ। ਪਰ ਥਾਣਿਆਂ ਦੇ ਵਿੱਚ ਜਿਹੜੀ ਨਫਰੀ ਦੀ ਗਿਣਤੀ ਆ ਬਹੁਤ ਘੱਟ ਹੈ। ਥਾਣਿਆਂ ਦੇ ਵਿੱਚ ਨਫਰੀ ਦੀ ਗਿਣਤੀ ਘੱਟ ਹੋਣ ਕਰਕੇ ਜਿਹੜੀ ਪੁਲਿਸ ਨੂੰ ਡਿਊਟੀ ਦੀ ਬਹੁਤ ਲੋੜ ਪੈਂਦੀ ਹੈ। ਨਫਰੀ ਘੱਟ ਹੋਣ ਕਰਕੇ ਡਿਊਟੀ ਜਦੋਂ ਜਾਣਾ, ਕਿਤੇ ਕੋਰਟ ਦੇ ਵਿੱਚ ਪੇਸ਼ ਕਰਨਾ, ਕਿਤੇ ਮੁਲਜ਼ਮ ਪੇਸ਼ ਕਰਨਾ, ਕਿਤੇ ਰੇਡ 'ਤੇ ਜਾਣਾ, ਕਿਤੇ ਕਈ ਚੀਜ਼ਾਂ ਸਾਰੀਆਂ ਨੂੰ ਧਿਆਨ ਰੱਖਦੇ। ਹੁਣ ਗੱਲ ਤੁਸੀਂ ਕ੍ਰਾਈਮ ਰੇਟ ਦੀ ਕੀਤੀ ਹੈ। ਪਹਿਲੀ ਗੱਲ ਤਾਂ ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਪੰਜਾਬ ਦੀ ਨਫਰੀ ਇੰਨੀ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਕ੍ਰਾਈਮ ਰੇਟ ਇਸ ਵੇਲੇ ਮੇਰੇ ਹਿਸਾਬ ਨਾਲ ਟੌਪ 'ਤੇ। ਉਹਦਾ ਕਾਰਨ ਇਹ ਹੈ ਕਿ ਸਾਡੇ ਪੰਜਾਬ ਨੂੰ ਬਾਰਡਰ ਲੱਗਦੇ ਨੇ। ਹਰਿਆਣੇ ਦਾ ਬਾਰਡਰ ਲਾ ਲਓ, ਆਪਣੇ ਰਾਜਸਥਾਨ ਦਾ ਬਾਰਡਰ ਲਾ ਲਓ, ਆਪਣੇ JNK ਦਾ ਬਾਰਡਰ, ਹਿਮਾਚਲ ਦਾ ਬਾਰਡਰ ਅਤੇ ਪਾਕਿਸਤਾਨ ਦਾ ਬਾਰਡਰ ਵੀ ਲੱਗਦਾ। ਇਹ ਬਾਰਡਰ ਲੱਗਣ ਕਰਕੇ ਸਾਡੇ ਬਾਰਡਰਾਂ 'ਤੇ ਜਿਹੜੀ ਸਿਕਿਉਰਟੀ ਹੈ, ਮੈਂ ਤਾਂ ਕਹਿੰਦਾ ਸਿਕਿਉਰਟੀ ਵੀਕ ਹੋਣ ਕਰਕੇ ਪੰਜਾਬ ਦੇ ਵਿੱਚ ਅਸਲਾ ਆ ਰਿਹਾ। ਤੁਸੀਂ ਦੇਖਦੇ ਹੋ ਰੋਜ਼ ਕਿੰਨਾ ਅਸਲਾ ਪੁਲਿਸ ਫੜਦੀ ਹੈ ਵੀ ਆਹ ਇੰਨਾ ਅਸਲਾ ਫੜਿਆ ਜੀ। ਕਿਤੇ ਹਰ ਜਗ੍ਹਾ 10-15 ਰਿਵਾਲਵਰ ਜਾਂ ਪਿਸਟਲ ਫੜੇ ਹੀ ਹੁੰਦੇ ਨੇ। ਕਿਤੇ ਵੀ ਤੁਸੀਂ ਦੇਖ ਲਓ ਵੀ ਰਿਵਾਲਵਰ ਫੜਿਆ, ਚਿੱਟਾ ਫੜਿਆ, ਉਹ ਗੱਲ ਹੋਈ। ਫਿਰ ਦਿਨ ਦਿਹਾੜੇ ਤੁਸੀਂ ਦੇਖਦੇ ਪਿਓ ਕਿ ਪੁਲਿਸ ਦੇ, ਆਪਾਂ ਇਹ ਕਹਿ ਦਿੰਦੇ ਹਾਂ ਵੀ ਪੁਲਿਸ ਦੀ ਸਿਕਿਉਰਟੀ ਦੀ ਕਮਜ਼ੋਰੀ ਕਹਿ ਦਈਏ, ਜਾਂ ਆਪਾਂ ਇਹ ਗੱਲ ਕਹਿ ਦਈਏ ਪੁਲਿਸ ਦੀ ਨਲਾਇਕੀ ਕਹਿ ਦਈਏ, ਜਾਂ ਆਪਾਂ ਇਹਨੂੰ ਇਹ ਕਹਿ ਦਈਏ ਵੀ ਪੁਲਿਸ ਦੀ ਲਾਪਰਵਾਹੀ ਹੈ। ਜਿਹਦੇ ਵਿੱਚ ਕਿ SSP ਦਫ਼ਤਰ ਦੇ ਬਾਹਰ, ਜਿੱਦਾਂ ਹੁਣ ਕੱਲ੍ਹ ਪਰਸੋਂ ਮੁਹਾਲੀ ਮਾਰਿਆ, ਇਸ ਤੋਂ ਪਹਿਲਾਂ ਜਗਰਾਉਂ 'ਚ ਵੀ ਹੋਇਆ, ਉਸ ਤੋਂ ਪਹਿਲਾਂ ਰਾਣਾ ਗੁਲਾਂ ਚੌਰੀਆ ਮਾਰਿਆ, ਫਿਰ ਹੋਰ ਵੀ ਕਈ ਜਗ੍ਹਾ 'ਤੇ ਇਹੋ ਜਿਹੇ ਇਨਕਾਊਂਟਰ ਮੈਂ ਗਿਣਨ ਲੱਗਾ ਅਤੇ ਲਿਸਟ ਬਹੁਤ ਲੰਬੀ ਹੈ। ਠੀਕ ਹੈ ਨਾ। ਮਤਲਬ ਮੈਂ ਇੱਕ ਫਾਰ ਇਨਫੋਰਮੇਸ਼ਨ ਦੱਸਿਆ ਵੀ ਇਹ ਇਨਕਾਊਂਟਰ ਹੋ ਰਹੇ, ਇਹ ਗੱਲਾਂ ਹੋ ਰਹੀਆਂ। ਇੱਥੋਂ ਸਾਫ਼ ਜ਼ਾਹਰ ਹੁੰਦਾ ਕਿ ਸਾਡੀ ਪੁਲਿਸ ਦੀ, ਆਪਾਂ ਇੱਥੇ ਕਹਿੰਦੇ ਹਾਂ, ਫੇਲੀਅਰ ਨਜ਼ਰ ਆਉਂਦਾ। ਫੇਲੀਅਰ ਹੈ ਕਿਉਂ? ਮੈਂ ਉਹੀ ਜਾਣਨਾ ਚਾਹੁੰਦਾ ਗੋਤਰਾ ਸਾਹਿਬ ਕਿ ਤੁਸੀਂ ਕਿਹਾ ਬਾਰਡਰ ਲੱਗਦੇ ਨੇ। ਬਾਰਡਰ ਤਾਂ ਬਾਕੀ ਸਟੇਟਾਂ ਨੂੰ, ਜਿਹਨੂੰ ਪੰਜਾਬ ਦਾ ਲੱਗਦਾ ਉਸੇ ਸਟੇਟ ਨੂੰ ਪੰਜਾਬ ਦਾ ਬਾਰਡਰ ਵੀ ਤਾਂ ਲੱਗਦਾ ਨਾ। ਜੇਕਰ ਕਿਸੇ ਸਟੇਟ ਦਾ ਪੰਜਾਬ ਨੂੰ ਬਾਰਡਰ ਲੱਗਦਾ, ਇੱਦਾਂ ਹੀ ਪਾਕਿਸਤਾਨ ਨਾਲ ਲੱਗਦਾ। ਇਹ ਗੱਲ ਮੰਨਦੇ ਆ ਕਿ ਪਾਕਿਸਤਾਨ ਦੇ ਨਾਲ ਬਾਰਡਰ ਲੱਗਣ ਕਰਕੇ ਪੰਜਾਬ ਇੱਕ ਬਾਰਡਰ ਸਟੇਟ ਹੋ ਜਾਂਦਾ ਹੈ ਅਤੇ ਉਹਦੇ ਨਾਲ ਕੁਝ ਹੋਰ ਵੀ ਚਿੰਤਾਵਾਂ ਵੱਧ ਜਾਂਦੀਆਂ ਨੇ। ਪਰ ਇਹ ਸਾਰੇ ਦੇ ਵਿਚਾਲੇ ਤੁਸੀਂ ਪੁਲਿਸ ਦੀ ਗੱਲ ਕੀਤੀ ਹੈ ਕਿ ਇੰਨੇ ਕੁ ਹਥਿਆਰ ਫੜਦੇ ਨੇ, ਐਂ ਚੱਲਦਾ। ਪੁਲਿਸ ਦੀਆਂ ਆਪਣੀਆਂ ਵੀ ਕਮਜ਼ੋਰੀਆਂ ਨੇ। ਫਿਰ ਪੁਲਿਸ ਦੀਆਂ ਕਮਜ਼ੋਰੀਆਂ ਨੂੰ ਦੂਰ ਕਿਵੇਂ ਕਰਨਾ? ਅਸੀਂ ਜਾਂ ਤੁਸੀਂ ਤਾਂ ਕਰਨਾ ਨਹੀਂ। ਇਹ ਤਾਂ ਸ਼ਾਸਨ 'ਚ ਬੈਠੇ ਹੋਏ ਲੋਕਾਂ ਨੇ ਦੇਖਣਾ ਵੀ ਇਹਨਾਂ ਨੂੰ ਕਿੱਦਾਂ ਚਲਾਉਣਾ। ਤੁਸੀਂ ਕਹਿੰਦੇ ਹੋ ਥਾਣਿਆਂ 'ਚ ਬਹੁਤ ਨਫਰੀ ਘੱਟ ਹੁੰਦੀ ਹੈ, ਬੇਸ਼ੱਕ 80,000 ਦੇ ਕਰੀਬ ਪੁਲਿਸ ਹੈ। ਪੁਲਿਸ ਜਾਂਦੀ ਕਿੱਥੇ ਹੈ ਫਿਰ? ਘਰੋਂ ਤਾਂ ਡਿਊਟੀ 'ਤੇ ਜਾਂਦੇ ਹੋਣਗੇ ਕਿ ਬੈਠੇ ਰਹਿੰਦੇ ਨੇ ਕਿਤੇ? ਜੇਕਰ ਕਿਤੇ ਡਿਊਟੀ 'ਤੇ ਜਾਂਦੇ ਨੇ ਤਾਂ ਡਿਊਟੀ ਲੱਗੀ ਕਿੱਥੇ ਹੋਈ ਹੈ? ਇੱਦਾਂ ਨਾ ਸਾਡੇ ਫੋਰਸ ਦੀ ਨਫਰੀ ਜਿਹੜੀ ਹੈ, ਇਹ ਇੱਕ ਤਾਂ ਸਾਡੇ ਜ਼ਿਲ੍ਹਾ ਪੁਲਿਸ ਹੋ ਗਈ। ਇਸ ਤੋਂ ਇਲਾਵਾ ਸਾਡੇ PAP ਇੱਕ, IRB ਅਲੱਗ ਹੈ, ਕਮਾਂਡੋ ਬਟਾਲੀਅਨ ਅਲੱਗ ਨੇ। ਅਸਲੀ ਜਿਹੜੀ ਫੋਰਸ ਉਹਨਾਂ 'ਚ ਬੈਠੀ ਹੈ।
ਜ਼ਿਆਦਾ ਫੋਰਸ ਉਹਨਾਂ 'ਚ ਜਿਹੜੀ ਜ਼ਿਲ੍ਹਿਆਂ ਦੇ ਵਿੱਚ ਤਾਂ ਨਫਰੀ ਤੁਸੀਂ ਦਿਨ ਕੇ ਦੇਖ ਕੇ ਦੇਖ ਲਓ। ਮੈਂ 1-2 SHO ਨੂੰ ਕਈ ਵਾਰੀ 1-2 ਵਾਰੀ ਮਿਲਿਆ, SHO ਰੋਣਾ ਹੀ ਬਾਕੀ ਰਹਿ ਗਿਆ ਸੀ। ਅੱਛਾ, ਉਹ ਇੰਨਾ ਕੁ ਕਹਿੰਦਾ ਯਾਰ, ਕਹਿੰਦਾ ਕਰੀਏ ਕੀ, ਫੋਰਸ ਹੈ ਨਹੀਂ, ਜਾਈਏ ਕਿੱਥੇ। ਫਿਰ ਥਾਣਿਆਂ 'ਚ ਅੱਛਾ ਤੁਸੀਂ ਮਾੜਾ ਜਿਹਾ ਦੱਸਿਓ ਗੋਤਰਾ ਸਾਹਿਬ ਵੀ ਇੱਕ ਥਾਣੇ 'ਚ ਵੈਸੇ ਜੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਹੋਵੇ ਕਿੰਨੀ ਨਫਰੀ ਹੋਣੀ ਜ਼ਰੂਰੀ? ਘੱਟ ਤੋਂ ਘੱਟ 30-35 ਦੇ ਨਫਰੀ ਦੇ ਮੁਲਾਜ਼ਮ ਹੋਣੇ ਚਾਹੀਦੇ, ਘੱਟ ਤੋਂ ਘੱਟ ਔਨ ਡਿਊਟੀ ਕਹਿ ਲਈਏ ਵੀ ਥਾਣੇ ਦੇ ਵਿੱਚ। ਹਾਂ, ਇੰਨੇ ਕੁ ਘੱਟ ਤੋਂ ਘੱਟ ਹੋਣੇ ਚਾਹੀਦੇ ਨੇ। ਤੇ ਹੁਣੇ ਹੁੰਦੇ ਕਹਿੰਦੇ ਨੇ ਮੇਰੇ ਹਿਸਾਬ ਨਾਲ 10 ਤੋਂ ਵੱਧ ਨਹੀਂ, 10-12 ਤੋਂ ਵੱਧ ਨਫਰੀ ਦੇ ਬੰਦੇ। ਤੇ ਫਿਰ ਉਹਦੇ 'ਚੋਂ ਬਹੁਤੇ ਕਿਸੇ ਨੇ ਕੋਰਟ ਜਾਣਾ ਹੁੰਦਾ, ਕਿਸੇ ਨੇ ਕਾਗਜ਼ੀ ਪੱਤਰੀ ਕੰਮ ਦੇਖਣਾ, ਤੇ ਫਿਰ ਲੋਕਾਂ ਦੀ ਕੌਣ ਸੁਣੂ? ਜਿਹੜਾ ਲੋਕ ਕੋਈ ਕੇਸ ਲੈ ਕੇ ਆ ਗਿਆ, ਕਿਸੇ ਨੇ ਫੋਨ ਕਰਤਾ ਵੀ ਭਾਈ ਸਾਡੇ ਇੱਥੇ ਆਹ ਕਾਂਡ ਵਾਪਰ ਗਿਆ, ਪੁਲਿਸ ਪਹੁੰਚੀ। ਤੇ ਕ੍ਰਾਈਮ ਕੰਟਰੋਲ ਕਿਉਂ ਨਹੀਂ ਹੋ ਰਿਹਾ? ਇਸੇ ਕਰਕੇ ਤਾਂ ਕ੍ਰਾਈਮ ਕੰਟਰੋਲ ਨਹੀਂ ਹੋ ਰਿਹਾ, ਕਿਉਂਕਿ ਹੁਣ ਤੁਸੀਂ ਦੇਖੋ, ਕਿਉਂਕਿ ਮੈਂ ਅੱਗੇ ਇੱਕ ਗੱਲ ਕਹਿਣਾ ਹੁੰਦਾ ਕਿ ਹੁਣ ਜਿਹੜਾ 90 ਦੇ ਦੌਰ ਦਾ ਤੇ ਹੁਣ ਦੇ ਦੌਰ ਦਾ ਬੜਾ ਫਰਕ ਹੈ। ਕਿਵੇਂ ਫਰਕ ਇਵੇਂ ਹੈ ਕਿ ਉਸ ਵੇਲੇ ਨਾ ਮੋਬਾਈਲ ਸੀ, ਨਾ ਕੈਮਰਾ ਸੀ, ਨਾ ਕੁਝ ਹੋਰ ਸੀ, ਕੁਝ ਵੀ ਸਾਡਾ ਮੀਡੀਆ ਵੀ ਏਡਾ ਉਦੋਂ ਐਕਟਿਵ ਨਹੀਂ ਸੀ ਜਿੰਨਾ ਛੇਤੀ ਨਹੀਂ ਸੀ ਪਹੁੰਚ। ਹਾਂ, ਹੁਣ ਉਹਦੇ ਮੁਤਾਬਕ ਹੁਣ ਮੀਡੀਆ ਇੰਨਾ ਐਕਟਿਵ ਹੈ ਤੇ ਕ੍ਰਾਈਮ ਕਰਨ ਵਾਲੇ ਵੀ ਕ੍ਰਿਮੀਨਲ ਇੰਨੇ ਕੁ ਐਕਟਿਵ ਨੇ ਕਿ ਆਪਾਂ ਜਾਣ ਵੀ ਨਹੀਂ ਸਕਦੇ, ਆਪਾਂ ਪਛਾਣ ਵੀ ਨਹੀਂ ਸਕਦੇ। ਹੁਣ ਰਹੀ ਗੱਲ ਨਫਰੀ ਦੀ, ਤੁਸੀਂ ਦੇਖੋ ਥਾਣੇ 'ਚ ਨਫਰੀ ਘੱਟ ਦਾ ਤਕਰੀਬਨ ਸਾਰੇ ਪਾਸੇ ਪਤਾ ਲੱਗ ਜਾਂਦਾ ਵੀ ਨਫਰੀ ਕਿਹੜੇ ਥਾਣੇ 'ਚ ਕਿੰਨੀ, ਪਤਾ ਲੱਗ ਜਾਂਦਾ ਬਾਹਰ, ਉਹਨਾਂ ਨੂੰ ਝੱਟ ਇੱਕ ਦੂਜੇ ਨੂੰ ਇਨਫੋਰਮੇਸ਼ਨ ਮਿਲਦੀ। ਥਾਣੇ ਦੇ ਵਿੱਚ ਤੁਸੀਂ ਦੇਖੋ ਵੀ ਬਲਾਸਟ ਹੁੰਦੇ ਨੇ, ਬਿਲਕੁਲ ਠੀਕ ਹੈ ਨਾ, ਬਾਅਦ 'ਚ ਡਰਾਮਾ ਬਣ ਜਾਂਦਾ ਜੀ, ਇਹ ਜੀ ਗੱਡੀ ਦਾ ਰੇਡੀਏਟਰ ਪਾੜ ਗਿਆ ਜੀ, ਜਾਂ ਗੱਡੀ ਦਾ ਟਾਇਰ ਪਾੜ ਗਿਆ। ਕੋਈ ਪੁਲਿਸ ਆਪਣਾ ਪੱਲਾ ਝਾੜਦੀ ਹੈ, ਪੱਲਾ ਝਾੜਦੀ ਇਹ ਕਿ ਵੀ ਸਾਡੀ ਨਲਾਇਕੀ ਸ਼ੋ ਹੋਣੀ, ਆਪਾਂ ਇਹ ਕਹਿ ਦਿੰਦੇ ਵੀ ਇਹ ਇਨਕੁਆਇਰੀ ਕੀਤੀ ਜੀ, ਆ ਰੇਡੀਏਟਰ ਪਾੜ ਗਿਆ। ਇਨਕੁਆਇਰੀ ਖੁੱਲ ਗਈ ਤੇ ਆਪ ਵੀ ਫਸਾਂਗੇ। ਅੱਛਾ, ਇੱਥੇ ਇੱਕ ਗੱਲ ਹੋਰ ਸੀ ਗੋਤਰਾ ਸਾਹਿਬ, ਤੁਸੀਂ ਕਹਿੰਦੇ ਹੋ ਕਿ ਥਾਣਿਆਂ 'ਚ ਨਫਰੀ ਘੱਟ ਹੈ, ਠੀਕ ਹੈ, ਘੱਟ ਹੈ, ਨੋ ਡਾਊਟ ਇਸ ਗੱਲ ਨੂੰ ਮੰਨਣਾ ਪਊਗਾ। ਤੇ ਫਿਰ ਜਦੋਂ ਕਿਸੇ ਨੇ ਧਰਨਾ ਲਾਉਣਾ ਹੁੰਦਾ, ਕੋਈ ਮੋਰਚਾ ਖੁੱਲ੍ਹਣ ਲੱਗਦਾ ਹੈ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਕਿੱਥੋਂ ਆ ਜਾਂਦੇ ਨੇ? ਇੰਨੀ ਫੋਰਸ ਲਾ ਦਿੱਤੀ ਜਾਂਦੀ ਹੈ ਡੰਡਾ ਵਾਹੁਣ ਦੇ ਲਈ। ਮੈਂ ਕਹਿੰਦਾ ਜਿਨ੍ਹਾਂ ਕੋਠੀਆਂ 'ਚ 2-2 ਸਾਲ ਤੋਂ ਮੰਤਰੀ ਨਹੀਂ ਆਏ, ਉੱਥੇ ਵੀ 10-10 ਬੰਦੇ ਲਾਏ ਹੋਏ ਨੇ। ਇਹ ਪੁਲਿਸ ਫਿਰ ਇਹ ਕਿਸੇ ਗਿਣਤੀ 'ਚ ਆਉਂਦੀ ਨਹੀਂ। ਇਹ ਪੁਲਿਸ ਪਰ ਮੈਂ ਤੁਹਾਨੂੰ ਦੱਸਿਆ ਨਾ ਜਿਹੜੀ ਰਿਜ਼ਰਵ ਰੱਖੀ, ਰਿਜ਼ਰਵ ਬਟਾਲੀਅਨ। ਅੱਛਾ, ਇਹ ਸਾਰੀ ਰਿਜ਼ਰਵ ਫੋਰਸ ਹੈ? ਇਹ ਰਿਜ਼ਰਵ ਫੋਰਸ ਹੈ, PAP ਰਿਜ਼ਰਵ ਬਟਾਲੀਅਨ, ਕਮਾਂਡੋ, ਇਹ ਸਾਰੀ ਰਿਜ਼ਰਵ ਫੋਰਸ ਹੈ। ਇਹ ਸਿਰਫ ਇਹਨਾਂ ਕੰਮਾਂ ਵਾਸਤੇ ਹੀ ਹੈ। ਤੇ ਤੁਸੀਂ ਦੇਖੋ ਕਿ ਇਹਨਾਂ ਕੰਮਾਂ ਵਾਸਤੇ ਫੋਰਸ ਰੱਖੀ ਹੈ, ਕਿਉਂਕਿ ਉਹ ਫੋਰਸ ਜਿਹੜੀ ਹੈ ਰਿਜ਼ਰਵ ਚਾਹੀਦੀ ਵੀ ਹੈ, ਰੱਖਣੀ ਵੀ ਚਾਹੀਦੀ ਹੈ ਸਾਨੂੰ। ਠੀਕ ਹੈ, ਉਹ ਜ਼ਰੂਰੀ ਵੀ ਹੈ ਮੌਕੇ ਦੇ ਹਾਲਾਤਾਂ ਮੁਤਾਬਕ ਉਹ। ਹਾਂਜੀ, ਪਰ ਉਹਦੇ ਮੁਤਾਬਕ ਇਹ ਹੈ ਕਿ ਜਿਹੜੇ ਹੁਣ ਹਾਲਾਤ ਬਣਦੇ ਜਾਂਦੇ ਨੇ, ਤੁਸੀਂ ਥਾਣਿਆਂ ਦੀ ਨਫਰੀ ਪੂਰੀ ਕਰੋ। ਹੁਣ ਭਗਵੰਤ ਮਾਨ ਜੀ ਨੇ ਪਿੱਛੇ ਕਿਹਾ ਸੀ ਆਪਾਂ ਹੋਰ ਭਰਤੀ ਵੀ ਕਰ ਰਹੇ ਹਾਂ, ਉਹ ਕਦੋਂ ਭਰਤੀ ਹੋਣੀ ਹੈ, ਕਦੋਂ ਟ੍ਰੇਨਿੰਗ ਕਰਨਗੇ, ਕਦੋਂ ਆਉਣਗੇ, ਉਹ ਬਾਅਦ ਦੀ ਗੱਲ। ਪਰ ਫਿਲਹਾਲ ਤਾਂ ਹੁਣ ਮੌਕੇ ਦੇ ਹਾਲਾਤਾਂ ਮੁਤਾਬਕ ਤੁਸੀਂ ਜੇ ਉਹ ਰਿਜ਼ਰਵ ਬਟਾਲੀਅਨਾਂ ਬੈਠੀਆਂ, ਉਹਨਾਂ ਦੇ ਵਿੱਚੋਂ ਕੁਝ ਬੰਦੇ ਲੈ ਕੇ ਥਾਣਿਆਂ ਦੇ ਵਿੱਚ, ਹੋਰ ਕੁਝ ਨਹੀਂ, ਡਿਊਟੀਆਂ ਤੇ ਤੈਨਾਤ ਕਰ ਲਓ, ਹੋਰ ਕੁਝ ਨਹੀਂ, ਨਾਕਿਆਂ ਤੇ ਚੈਕਿੰਗ ਤੇ ਡਿਊਟੀਆਂ ਤੇ ਕਰ ਲੈਣ। ਉਹ ਤੇ ਜਿਹੜੀ ਆਮ ਫੋਰਸ ਹੈ ਉੱਥੋਂ ਵੱਖਰੇ ਹੋ ਜਾਵੇ। ਹੁਣ ਥਾਣਿਆਂ ਦੀ ਫੋਰਸ, ਜ਼ਿਲ੍ਹਿਆਂ ਦੀ ਫੋਰਸ ਨੂੰ ਤੁਸੀਂ ਲਾਤੇ ਹੈ ਟ੍ਰੈਫਿਕ ਦੇ ਵਿੱਚ। ਹੁਣ ਟ੍ਰੈਫਿਕ ਦੇ ਤੁਸੀਂ ਰੂਲ ਸਖਤ ਕਰਤੇ, ਮੰਨ ਗਿਆ, ਵਧੀਆ ਕੀਤਾ ਟ੍ਰੈਫਿਕ ਨੂੰ ਕੰਟਰੋਲ। ਪਰ ਮੈਨੂੰ ਇਹ ਦੱਸਿਆ ਜਾਵੇ ਟ੍ਰੈਫਿਕ ਨੂੰ ਕੰਟਰੋਲ ਕਿੱਥੇ ਆ? ਤੁਸੀਂ ਵੀ ਪ੍ਰੈਸ ਮੀਡੀਆ ਨੂੰ ਵੀ ਪੁੱਛਣਾ, ਤੁਸੀਂ ਦੱਸ ਦਿਓ ਵੀ ਕਿੰਨਾ ਕੰਟਰੋਲ ਟ੍ਰੈਫਿਕ ਨੂੰ। ਹਰ ਜਗ੍ਹਾ ਜਾਮ ਲੱਗਾ, ਹਰ ਜਗ੍ਹਾ। ਹੁਣ ਜੇ ਪੁਲਿਸ ਟ੍ਰੈਫਿਕ ਤੇ ਲਾਈ, ਉਹ ਸਿਰਫ ਚਲਾਨ ਦੇ ਦੁਆਲੇ ਵੀ ਚਲਾਨ ਕੱਟਣੇ। ਇਹਨਾਂ ਚੀਜ਼ਾਂ ਨੂੰ ਪਾਸੇ ਰੱਖ ਕੇ ਉਹ ਫੋਰਸਾਂ ਨੂੰ ਲਿਆ ਕੇ ਇੱਥੇ ਲਾਇਆ ਜਾਵੇ, ਜਿਹੜੀਆਂ ਇਹ ਫੋਰਸਾਂ ਜ਼ਿਲ੍ਹਿਆਂ ਦੀਆਂ, ਜਿਹੜੀਆਂ ਫੋਰਸਾਂ ਥਾਣਿਆਂ 'ਚ ਨਫਰੀ ਪੂਰੀ ਕੀਤੀ ਜਾਵੇ। ਥਾਣੇ 'ਚ ਨਫਰੀ ਪੂਰੀ ਹੋਏਗੀ ਤੇ ਕ੍ਰਾਈਮ ਕੰਟਰੋਲ ਵੀ ਹੋਏਗਾ। ਤੁਸੀਂ ਦੇਖੋ 90 ਦੇ ਦੌਰ ਦੇ ਵਿੱਚ ਕਦੀ ਥਾਣਿਆਂ ਦੇ ਵਿੱਚ ਬਲਾਸਟ ਨਹੀਂ ਹੋਏ, ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਕਿਤੇ। ਆ ਤੁਸੀਂ ਪਿੱਛੇ ਦੇਖਿਆ ਹੋਣਾ ਮੋਹਾਲੀ ਦੇ ਵਿੱਚ ਉਹ ਦਫ਼ਤਰ ਸੀ, ਜਿਹੜਾ ਦਫ਼ਤਰ ਦੇ ਬਾਹਰ ਕਿੱਡਾ ਵੱਡਾ ਬਲਾਸਟ ਹੋਇਆ ਉਦੋਂ ਵੀ ਉੱਥੇ। ਹਾਂ, IB ਹਾਂ ਹੋਇਆ ਸੀ ਉਦੋਂ। ਮਤਲਬ ਇਹ ਗੱਲਾਂ ਜਿਹੜੀਆਂ ਹੈ, ਇਹ ਸਿਰਫ ਨਫਰੀ ਦੀ ਕਮੀ ਹੋਣ ਕਰਕੇ। ਤੇ ਨਫਰੀ ਦੀ ਕਮੀ ਸਾਡੇ ਸੀਨੀਅਰ ਅਫਸਰਾਂ ਨੂੰ ਵਾਰ-ਵਾਰ ਕਹਿੰਦੇ ਆ, ਲਿਖ ਕੇ ਦਿੰਦੇ ਆ ਵੀ ਨਫਰੀ ਪੂਰੀ ਕਰੋ। ਮੈਂ ਕਹਿੰਦਾ ਵੀ ਕੁਛ ਮਾਹੌਲ, ਉਹ ਉਸ ਵੇਲੇ ਮਾਹੌਲ ਕਈ ਵਾਰੀ ਐਸਾ ਜਿਹਾ ਸੀ ਕਿ ਥਾਣਿਆਂ ਦੇ ਵਿੱਚ SHO ਲੱਗਣ ਦੇ ਪੈਸੇ ਦਿੱਤੇ ਜਾਂਦੇ। ਅੱਛਾ, ਵੀ ਸਾਨੂੰ SHO ਫਲਾਣੇ ਥਾਣੇ 'ਚ ਲੈਂਦੇ ਸੀ। ਇਹਦੇ 'ਚ ਮੈਨੂੰ ਲੱਗਦਾ ਗੋਤਰਾ ਸਾਹਿਬ ਕਿ ਨਫਰੀ ਤਾਂ ਜਿਸ ਹਿਸਾਬ ਨਾਲ ਆਪਾਂ ਗੱਲ ਕਰ ਰਹੇ ਹਾਂ ਵੀ 80,000 ਤੋਂ ਜ਼ਿਆਦਾ ਫੋਰਸ ਹੈ, ਨਫਰੀ ਬਹੁਤ ਹੈ। ਮੈਨੂੰ ਲੱਗਦਾ ਕਿ ਇਹਨਾਂ ਨੂੰ ਢੰਗ ਸਿਰ ਚਲਾਉਣ ਦੀ ਇੱਕ ਲੋੜ ਹੈ ਵੀ ਭਾਈ ਇੰਨੀ ਨਫਰੀ ਹੈ, ਉਹਨੂੰ ਮੈਨੇਜ ਕਰਨ ਦੇ ਵਿੱਚ ਕਿਤੇ ਗਲਤੀ ਹੋ ਰਹੀ ਹੈ, ਇਸ ਕਰਕੇ ਦਿੱਕਤਾਂ ਆ ਰਹੀਆਂ ਨੇ। ਚਲੋ ਖੈਰ, ਆਪਾਂ ਇਸ ਤੇ ਜ਼ਿਆਦਾ ਨਹੀਂ ਵਧਣਾ। ਮੁੜ ਕੇ ਸਾਡੇ ਪੰਜਾਬ ਦੇ DGP ਸਾਹਿਬ ਕਹਿ ਦਿੰਦੇ ਨੇ ਵੀ ਭਾਈ ਤੁਸੀਂ ਮੋਰਾਲ ਡਾਊਨ ਕਰ ਰਹੇ ਹੋ ਪੰਜਾਬ ਪੁਲਿਸ ਦਾ। ਖੈਰ, ਮੋਰਾਲ ਜੀ ਇਸ ਤੇ ਕੁਝ ਕਹਿਣਾ ਚਾਹੁੰਦੇ? ਮੋਰਾਲ ਨਹੀਂ ਡਾਊਨ ਕਰ ਰਹੇ, ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜਦੋਂ ਆਪਾਂ ਇੱਕ ਪੰਜਾਬ ਦਾ ਜਰਨੈਲ ਪੁਲਿਸ ਦਾ
ਜੇ ਆਪਾਂ ਆਫੀਸ਼ੀਏਟਿੰਗ ਜਰਨੈਲ ਲਾਇਆ ਤੇ ਆਫੀਸ਼ੀਏਟਿੰਗ ਜਰਨੈਲ ਨੂੰ ਇਹ ਨਾ ਸਮਝ ਆਵੇ ਮੈਂ ਆਫੀਸ਼ੀਏਟਿੰਗ, ਉਹਨੂੰ ਸਮਝਿਆ ਜਾਵੇ ਮੈਂ ਇਸ ਵੇਲੇ ਪੰਜਾਬ ਦਾ ਜਰਨੈਲ। ਉਹ ਤਾਂ ਭਾਈ ਹੁਣ ਮੀਡੀਆ ਵਾਲੇ ਵੀ ਨਹੀਂ ਲਿਖਦੇ ਆਫੀਸ਼ੀਏਟਿੰਗ, ਉਹ ਵੀ ਸਿਰਫ ਡੀਜੀਪੀ ਲਿਖਦੇ ਨੇ, ਕਿਉਂਕਿ ਉਹ ਟਾਈਮ ਹੀ ਇੰਨਾ ਹੋ ਗਿਆ ਲੱਗਿਆ ਨੂੰ, ਉਹਨਾਂ ਨੂੰ ਕੋਈ ਮੰਨਦਾ ਹੀ ਨਹੀਂ ਵੀ ਭਾਈ ਇਹ ਕੱਚੇ ਨੇ। ਟਾਈਮ ਤੇ ਹੋ ਗਿਆ ਪਰ ਉਹਨਾਂ ਨੂੰ ਪੱਕੇ ਵੀ ਕਰੋ ਨਾ। ਉਹ ਜਿੱਦਾਂ ਕਹਿ ਦਈਏ ਕੋਈ ਗੱਲ ਹੁੰਦੀ ਪੱਲਾ ਝਾੜ ਜਾਂਦੇ ਆਪਣਾ। ਗੱਲਾਂ ਇਹਨਾਂ ਨਾਲ ਖਾਸ ਕਰਕੇ ਜਵਾਬਦੇਹੀ ਵੀ ਨਹੀਂ ਮੈਨੂੰ ਲੱਗਦਾ ਉਹਨਾਂ ਦੀ ਉਨੀ ਬਣਦੀ ਫੇ, ਕਿਉਂ ਤੇ ਉਹ ਤਾਂ ਮੈਂ ਤਾਂ ਹੈਗਾ ਹੀ ਕੱਚਾ ਵੀ, ਮੇਰੀ ਤਾਂ ਉਨੀ ਜਵਾਬਦੇਹੀ ਵੀ। ਇਹਨਾਂ ਚੀਜ਼ਾਂ ਵੱਲ ਖਾਸ ਕਰਕੇ ਗੌਰ ਕਰਨਾ ਚਾਹੀਦਾ। ਭਗਵੰਤ ਮਾਨ ਜੀ ਨੂੰ ਵੀ ਗੌਰ ਕਰਨਾ ਚਾਹੀਦਾ, ਕਿਉਂਕਿ ਚਲੋ ਆਪਾਂ ਕਹਿੰਦੇ ਡੀਜੀਪੀ ਸਾਹਿਬ ਤੇ ਬਾਹਰਲੀ ਸਟੇਟ ਤੇ ਰਹਿਣ ਲੈ, ਭਗਵੰਤ ਮਾਨ ਤਾਂ ਖਾਸ ਆਪਣੀ ਪੰਜਾਬ ਦੀ ਸਟੇਟ ਦਾ ਇੱਥੇ ਦੀ ਰਗ ਦਾ ਪਤਾ। ਉਹਨਾਂ ਨੂੰ ਤਾਂ ਪਤਾ ਨਾ ਵੀ ਪੰਜਾਬ ਦੇ ਵਿੱਚ ਕੀ ਕਮਜ਼ੋਰੀਆਂ ਹੈ, ਕੀ ਗੱਲਾਂ ਬਾਤਾਂ ਹੈ, ਕਿੱਦਾਂ ਸੋਲਵ ਕਰਨੀਆਂ, ਕੀ ਹੋਣਾ। ਠੀਕ ਹੈ, ਬਿਲਕੁਲ। ਇਸ ਤੋਂ ਅੱਗੇ ਥੋੜਾ ਜਿਹਾ ਵਧੀਆ, ਹੁਣ ਆਖਰੀ ਸਵਾਲ ਹੈ ਮੇਰਾ। ਜਿੱਦਾਂ ਆਪਾਂ ਗੱਲ ਕੀਤੀ ਕਿ ਪੁਲਿਸ ਦਾ ਮੋਰਾਲ ਡਾਊਨ ਹੁੰਦਾ, ਆਪਾਂ ਇਹ ਗੱਲ ਨਹੀਂ ਕਰਦੇ, ਪਰ ਪੁਲਿਸ ਦਾ ਮੋਰਾਲ ਸਿੱਟਣ ਵਾਲੀ ਇੱਕ ਹੋਰ ਗੱਲ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਹੈ। ਇੱਕ ਮੈਂ ਇੰਟਰਵਿਊ ਸੁਣ ਰਿਹਾ ਸੀ ਬੀਤੇ ਦਿਨੀ, ਉਹ ਜਨਾਬ ਕਹਿੰਦੇ ਨੇ ਵੀ ਭਾਈ ਪੁਲਿਸ ਦਾ ਟਾਰਗੇਟ ਹੈ 1 ਲੱਖ ਮੁੰਡਾ ਮਾਰਨਾ। ਪਹਿਲਾ ਸਵਾਲ, ਸਰਕਾਰ ਤੇ ਪੁਲਿਸ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਦੇ ਲਈ ਹੁੰਦੀ ਹੈ, ਪੁਲਿਸ ਕਿਉਂ ਸਿੱਧੇ ਤੌਰ ਤੇ ਚਾਹੂਗੀ ਵੀ ਭਾਈ ਅਸੀਂ ਨੌਜਵਾਨਾਂ ਦਾ ਘਾਣ ਕਰਨਾ, ਇਸ ਤਰੀਕੇ ਨੌਜਵਾਨਾਂ ਨੂੰ ਮਾਰਨਾ, ਜਾਂ ਸਰਕਾਰ ਕਿਉਂ ਚਾਹੂਗੀ, ਸਰਕਾਰ ਦਾ ਇਹ 'ਚ ਕੀ ਫਾਇਦਾ? ਪਹਿਲਾ। ਦੂਸਰੀ ਗੱਲ ਕਿ ਜੇਕਰ ਇਹ ਕੋਈ ਅੰਦਰ ਖਾਤੇ ਗੱਲ ਹੋਵੇ ਵੀ, ਕੋਈ ਇੰਟੈਲੀਜੈਂਸੀ ਦੀ ਕੋਈ ਅੰਦਰਲੀ ਗੱਲ ਕੋਈ ਕਿਸੇ ਵੀ ਤਰੀਕੇ ਦੀ ਹੋਵੇ, 2 4 10 ਜੇ ਇਹੋ ਜਿਹੇ ਕਰਨੇ ਵੀ ਪੈਣ ਕਾਂਡ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਸੀਕ੍ਰੇਟਲੀ ਚੱਲਦੀਆਂ ਨੇ, ਹੋ ਸਕਦਾ ਉਹ ਸਾਰੇ ਦੇ ਸਾਰੇ ਆਨਸਰ ਗਲਤ ਹੋਣ, ਪਰ ਫਿਰ ਉਹ ਜਨਤਕ ਕਿਵੇਂ ਕਰਤੀ? ਇਹੋ ਜਿਹੀਆਂ ਚੀਜ਼ਾਂ ਤਾਂ ਬਹੁਤ ਮਹੀਨ ਬਰੀਕ ਤਰੀਕੇ ਦੇ ਨਾਲ ਸੰਦੇਸ਼ ਪਹੁੰਚਾਏ ਜਾਂਦੇ ਨੇ ਵੀ ਕਿਸੇ ਨੂੰ ਕੰਨੋ ਕੰਨ ਵੀ ਖਬਰ ਨਾ ਹੋਵੇ। ਇਹ ਐ ਤੁਰੀ ਫਿਰਦੀ ਸੋਸ਼ਲ ਮੀਡੀਆ ਤੇ ਗੱਲ, ਇਹ ਤਾਂ ਫਿਰ ਮਜ਼ਾਕ ਹੀ ਬਣ ਗਿਆ ਪੁਲਿਸ ਦਾ। ਇਹ 'ਚ ਕੋਈ ਸੱਚਾਈ ਜਾਪਦੀ ਹੈ? ਮੈਂ ਇੱਕ ਦਿਨ ਅੱਗੇ ਗੱਲ ਕਹੀ ਸੀ ਵੀ ਇਹ ਖਬਰ ਕੋਈ ਲਿਖਤੀ ਪੜ੍ਹਤੀ ਖਬਰ ਨਹੀਂ, ਜਾਂ ਕਿਸੇ ਆਪਾਂ ਕਹਿ ਦਈਏ ਵੀ ਪੁਲਿਸ ਅਫਸਰ ਵੱਲੋਂ ਖਬਰ ਨਹੀਂ, ਜਾਂ ਕਹਿ ਦਈਏ ਵੀ ਪ੍ਰਧਾਨ ਮੁੱਖ ਮੰਤਰੀ ਵੱਲੋਂ ਖਬਰ ਨਹੀਂ। ਖਬਰ ਸ਼ਗੂਫਾ ਮੰਨ ਲਾ, ਹਾਂਜੀ ਸ਼ਗੂਫਾ ਛੱਡਿਆ, ਕਿਉਂਕਿ ਇਹ ਖਬਰ ਮੀਡੀਆ ਤੇ ਚੱਲਦੀ ਪਈ ਹੈ, ਕਿਉਂਕਿ ਕਿਸੇ ਵੱਲੋਂ ਲਿਖਤੀ ਕੋਈ ਇਨਫੋਰਮੇਸ਼ਨ ਨਹੀਂ, ਕੋਈ ਖਬਰ ਨਹੀਂ। ਤੇ ਮੈਂ ਇਸ ਗੱਲ ਵੱਲ ਧਿਆਨ ਖਾਸ ਕਰਕੇ ਦੇਣਾ ਵੀ ਜੇ ਕਿਤੇ ਇਹ ਗੱਲਬਾਤ ਹੋਈ ਹੈ ਜਾਂ ਕਿਤੇ ਸਿਕਿਉਰਿਟੀ, ਤੁਹਾਨੂੰ ਪਤਾ ਹੋਣਾ ਸ਼ਾਇਦ ਅੱਗੇ ਇੱਕ ਵਾਰੀ ਇਹਨਾਂ ਦੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਕਾਮਦਾਮ ਦੰਡ ਜੋ ਲੱਗੇਗਾ ਅਸੀਂ ਇਲੈਕਸ਼ਨ ਜਿੱਤਣ ਵਾਸਤੇ ਲਾ ਦੇਣਾ। ਠੀਕ ਹੈ ਨਾ ਜੀ। ਉਹ ਵੀਡੀਓ ਮੀਡੀਆ ਦੇ ਰਾਹੀਂ ਖਬਰ ਲੀਕ ਹੋ ਗਈ। ਤੇ ਜੇ ਇਹ ਕਿਤੇ ਖਬਰ ਹੋਈ ਹੈ ਪਰ ਇਹ ਕਿਸੇ ਰਾਹੀਂ ਨਹੀਂ ਖਬਰ, ਇਹ ਪਤਾ ਨਹੀਂ ਹੈ ਜਾਂ ਹਵਾ 'ਚ ਹੀ ਚੱਲਦੀ ਪਈ ਹੈ, ਕੋਈ ਇਹ ਗੱਲ ਨਹੀਂ ਉਹ 'ਚ ਕਹਿ ਸਕਦੇ ਵੀ ਕਿਸੇ ਨੂੰ ਆਪਾਂ ਦੋਸ਼ੀ ਨਹੀਂ ਕਹਿ ਸਕਦੇ। ਇਹ ਐ ਨਾ ਕਹਿ ਲਈਏ ਵੀ ਆਪਾਂ ਇਹ ਵੀ ਪੁਲਿਸ ਦਾ ਮੋਰਾਲ ਡਾਊਨ ਕਰਨ ਲਈ ਸਿੱਟੀ ਗਈ ਗੱਲ ਹੋਵੇ ਵੀ ਭਾਈ ਪੁਲਿਸ ਨੂੰ ਬਦਨਾਮ ਕਰੋ। ਵੈਸੇ ਬੇਸ਼ੱਕ ਆਪਰੇਸ਼ਨ ਪ੍ਰਹਾਰ ਚਲਾਇਆ ਪੁਲਿਸ ਨੇ, ਬੜੀਆਂ ਗ੍ਰਿਫਤਾਰੀਆਂ ਦਿਖਾਈਆਂ, ਬੜਾ ਕੁਝ ਦਿਖਾਇਆ ਵੀ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ, ਪਰ ਅਜਿਹੇ ਕੰਮ ਨੂੰ ਅਸੀਂ ਕੀ ਕਰਨਾ ਜਦੋਂ ਅਸੀਂ ਇੱਕ ਪਾਸੇ ਪ੍ਰਹਾਰ ਚੱਲੀ ਜਾਂਦਾ, ਦੂਜੇ ਪਾਸੇ ਅਸੀਂ ਆਏ ਦਿਨ ਨਵੇਂ ਤੋਂ ਨਵੇਂ ਗੈਂਗਸਟਰ ਤੇ ਗੈਂਗਸਟਰ ਜਥੇਬੰਦੀ ਦਾ ਨਾਮ ਸੁਣ ਰਹੇ ਹਾਂ। ਇਹਦੇ ਵਿੱਚ ਉਹ ਗੱਲ ਕਰਦੇ ਹਾਂ ਕਿ ਇਹ ਖਬਰ ਪੁਲਿਸ ਦਾ ਮੋਰਾਲ ਡਿੱਗਣ ਵਾਸਤੇ ਤੇ ਲੋਕਾਂ ਦੇ ਵਿੱਚ ਇਹ ਬਣਾਉਣ ਵਾਸਤੇ ਕਿ ਪੁਲਿਸ ਦਾ ਵਾਸਤੇ ਮਾੜਾ ਸੋਚ ਨਹੀਂ ਹੋ ਜਾਏਗੀ, ਕਿ ਜਨਤਾ ਦੀ ਪੁਲਿਸ ਮਾੜੀ ਸੋਚੇਗੀ, ਜਨਤਾ ਪੁਲਿਸ ਬਾਰੇ ਪੁਲਿਸ ਦਾ ਵਿਸ਼ਵਾਸ ਭੰਗ ਹੋ ਜਾਊਗਾ। ਵਿਸ਼ਵਾਸ ਭੰਗ ਦਾ ਹੈ ਕਿ ਇਹ ਖਬਰ ਤੇ ਜ਼ਰੂਰ ਆਈ ਹੈ, ਪਰ ਇਸ ਖਬਰ ਮੁਤਾਬਕ ਸਾਡੇ ਪੰਜਾਬ ਦੇ ਕੁਝ SHO, ਕੁਝ ਚੌਂਕੀ ਇੰਚਾਰਜਾਂ ਨੇ ਧੱਕਾ ਕਰਨਾ ਵੀ ਲੋਕਾਂ ਨਾਲ ਸ਼ੁਰੂ ਕੀਤਾ। ਹੋਇਆ ਲੋਕਾਂ ਨਾਲ ਧੱਕਾ। ਲੋਕੀ ਮੇਰੇ ਕੋਲ ਦੁਖੜੇ ਰੋਂਦੇ। ਕੋਈ ਉਦਾਹਰਨ ਦੇ ਸਕਦੇ ਹੋ? ਲੋਕਾਂ ਨਾਲ ਘਰੋਂ ਚੁੱਕਣ ਵਾਸਤੇ ਆ ਗਏ, ਜਿਹੜੇ ਮੰਨ ਲਓ ਅੱਜ 2013 ਦੇ ਵਿੱਚ ਉਹਨਾਂ ਨੇ ਚਾਹੇ ਕੋਈ ਕ੍ਰਾਈਮ ਕੀਤਾ, ਕੋਈ ਵੀ ਨਹੀਂ ਕ੍ਰਾਈਮ ਆਪਾਂ ਕਹਦੇ, ਮੰਨ ਲਓ ਆਪਾਂ ਚਿੱਟੇ ਦੀ ਗੱਲ ਨਹੀਂ, ਆਪਾਂ ਚਿੱਟੇ ਦੀ ਗੱਲ ਹੀ ਲੈਣੀ, ਮੰਨ ਲਓ ਚਿੱਟੇ ਦੀ ਗੱਲ ਲੈਣੀ, ਚਿੱਟੇ ਦੀ ਜਲਦੀ। ਉਸ ਵੇਲੇ 2013-14 'ਚ ਉਸ ਬੰਦੇ ਨੇ ਚਿੱਟੇ ਦਾ ਕੰਮ ਕੀਤਾ ਜਾਂ ਫੜਿਆ ਗਿਆ ਜਾਂ ਜ਼ਮਾਨਤ ਦੇ ਬਾਹਰ ਹੋ ਗਿਆ, ਉਹ 13 ਦੇ ਵਿੱਚ ਕੀਤਾ। ਉਸ ਤੋਂ ਬਾਅਦ ਅੱਜ ਤੱਕ ਜੇ ਉਸ ਬੰਦੇ ਨੇ ਕੋਈ ਕ੍ਰਾਈਮ ਨਹੀਂ ਕੀਤਾ ਤੇ ਉਹਨਾਂ ਨੂੰ ਤਾਂ ਨਾ ਤੰਗ ਕਰੋ। ਨਹੀਂ, ਉਹ ਚਿੱਟੇ ਵਾਲਾ ਕੇਸ ਮੰਨ ਲਓ ਵੀ ਕਲੀਅਰ ਹੋ ਗਿਆ, ਉਹ ਚੋਂ ਪਾਕ ਸਾਫ਼ ਹੋ ਕੇ ਨਿਕਲਿਆ। ਹਾਂਜੀ, ਤੇ ਜੇ ਉਹ ਕਲੀਅਰ ਹੋ ਗਿਆ ਫਿਰ ਉਹਨਾਂ ਨੂੰ ਤੰਗ ਤੇ ਨਾ ਕਰੋ। ਅੱਛਾ, ਇਹਨੂੰ ਮੈਂ ਸਮਝਾ ਦੇਵਾਂ ਦਰਸ਼ਕਾਂ ਨੂੰ, ਈਜ਼ੀਲੀ ਸਮਝ ਆ ਜਾਊਗਾ ਵੀ ਜਿਹੜੇ ਆਲਰੇਡੀ ਕੇਸ ਪੱਟੇ ਤੇ ਚੜੇ ਹੋਏ ਨੇ, ਥਾਣਿਆਂ 'ਚ ਲਿਸਟਾਂ ਹੈਗੀਆਂ ਨੇ, ਉਹਨਾਂ 'ਚੋਂ ਛਾਂਟੀ ਕਰਕੇ ਲਿਆਂਦੇ ਜਾ ਰਹੇ ਨੇ ਬੰਦੇ। ਮੈਂ ਕਹਿੰਦਾ ਜਿਹੜੇ ਉਹੀ ਪੁਰਾਣੀ ਖਬਰ ਲਾ ਲੈਂਦੇ ਆ ਵੀ 13 ਤੋਂ ਲੈ ਕੇ ਜੇ 13 ਵੇਲੇ ਉਸ ਵੇਲੇ ਜਿੱਥੇ ਵੀ ਬੰਦਾ ਇਹ ਮੰਨ ਲਓ ਆਪਾਂ ਜਲੰਧਰ ਥਾਣੇ ਕਿਸੇ ਦੀ ਵੀ ਲਾ ਲੈਂਦੇ, ਕਿਸੇ ਦੀ ਵੀ, ਜੇ 13 ਦੇ ਵਿੱਚ ਉਹ ਕੇਸ ਦਰਜ ਹੋਇਆ ਹੋਏਗਾ, ਉਸ ਤੋਂ ਬਾਅਦ ਕੇਸ ਦੇਖੋ ਕਿੰਨਾ ਚੱਲਿਆ, ਨਿਬੜ ਗਿਆ, ਬਰੀ ਹੋ ਗਿਆ, ਉਸ ਵੇਲੇ ਦਾ ਤੇ ਉਹ SSO ਬਦਲ ਗਿਆ ਹੋਣਾ, SSP ਵੀ, DSP ਵੀ, ਕਿਉਂਕਿ ਕੁਛ ਤਾਂ ਰਿਟਾਇਰ ਹੀ ਹੋ ਗਣਗੇ ਇੰਨੀ ਕੁ ਨੌਕਰੀ ਵਾਲੇ। ਤੇ ਜੇ ਉਸ ਵੇਲੇ ਤੇ ਇਹ ਲਿਸਟਾਂ ਤੇ ਬਣ ਕੇ DGP ਦਫ਼ਤਰੋਂ ਚੰਡੀਗੜ੍ਹ ਤੋਂ ਆਈਆਂ ਹੋਣਗੀਆਂ। ਅੱਛਾ, ਇਹ ਵੀ ਹੋ ਸਕਦਾ? ਇਹ ਵੀ ਹੋ ਸਕਦਾ, ਕਿਉਂਕਿ ਉੱਥੋਂ ਹੀ ਬਣ ਕੇ ਆਈਆਂ ਹੋਣਗੀਆਂ ਕਿ ਫਿਰ ਇੱਥੇ ਤੇ ਜਦੋਂ ਅਫਸਰ ਹੀ ਬਦਲ ਗਏ, ਉਹਨਾਂ ਨੂੰ ਕੀ ਪਤਾ ਵੀ ਕਿਹੜੇ ਵੇਲੇ ਕੀ ਆ।
ਚਲੋ ਜੇ ਉੱਥੋਂ ਨਹੀਂ ਬਣ ਗਈਆਂ, ਥਾਣੇ ਵਾਲਿਆਂ ਨੂੰ ਇਹ ਗੱਲ ਕਹਿਤਾ ਕਿ ਤੁਹਾਡੇ ਕੋਲ ਜਿਨ੍ਹਾਂ ਦਾ ਰਿਕਾਰਡ ਹੈ ਉਹ ਕੱਢ ਕੇ ਉਹਨਾਂ ਨੂੰ ਬੰਦੇ ਇੱਕ ਇਹਦੇ ਚ ਐ ਮੰਨ ਲਈਏ ਵੀ ਇੱਕ ਟਾਰਗੇਟ ਮਿਲ ਗਿਆ ਵੀ ਤੁਸੀਂ ਇੰਨੀਆਂ ਗ੍ਰਿਫਤਾਰੀਆਂ ਦਿਖਾਉਣੀਆਂ ਨੇ ਸ਼ਾਮ ਤੱਕ, ਜਿੱਦਾਂ ਚਲਾਣਾ ਦਾ ਹੁੰਦਾ ਵੀ ਆਪਾਂ 31 ਮਾਰਚ ਤੱਕ ਇੰਨੇ ਕੁ ਚਲਾਨ ਠੋਕਣੇ ਨੇ। ਬਸ ਫਿਰ ਉਹੀ ਗੱਲ ਹੋ ਗਈ, ਫਿਰ ਇਹ ਧੱਕੇ ਵਾਲੀ ਗੱਲ, ਫਿਰ ਗਲਤ ਟਾਰਗੇਟ ਦੇ ਮੁਤਾਬਕ ਧੱਕਾ ਹੋ ਗਿਆ ਤੇ ਧੱਕੇ ਦਾ ਰਿਜ਼ਲਟ ਫਿਰ ਲੋਕੀ ਇਹੋ ਰੋਲ ਪਾਉਂਦੇ, ਦੁਨੀਆ ਵਿਚਾਰੀ ਆ ਮੇਰੇ ਕੋਲ ਆਉਂਦੇ ਨੇ ਫਿਰ ਕਈ ਸਾਡੇ ਜ਼ਿੰਮੇਵਾਰ ਅਫਸਰ, ਸੀਨੀਅਰ ਅਫਸਰ, ਉਹ ਜ਼ਿੰਮੇਵਾਰ ਜਦੋਂ ਮੈਂ ਉਹਨਾਂ ਨੂੰ ਫੋਨ ਕਿਤੇ ਕਰਦੀ ਆ ਵੀ ਆਹ ਗੱਲਬਾਤ, ਉਹ ਕਹਿੰਦੇ ਬੇਫਿਕਰ ਹੋ ਕੇ ਉਹਨਾਂ ਨੂੰ ਕਹੋ ਘਰ ਬੈਠੋ ਆਰਾਮ ਨਾਲ, ਮੇਰੇ ਨਾਲ ਗੱਲ ਕਰਾ ਦਿਓ ਉਹਨਾਂ ਦੀ। ਮਤਲਬ ਜ਼ਿੰਮੇਵਾਰੀ ਅਫਸਰਾਂ ਨੂੰ ਜਦੋਂ ਪਹੁੰਚਦੀ ਹੈ, ਮੈਂ ਉਹ ਗੱਲ ਕਰਦਾ ਵੀ ਜਿਹੜੇ ਸੀਨੀਅਰ ਅਫਸਰਾਂ ਤੱਕ ਕਈ ਗੱਲਾਂ ਇਹੋ ਜਿਹੀਆਂ ਪਹੁੰਚਦੀਆਂ ਨਹੀਂ, ਉਹ ਥੱਲੇ ਵਾਲੇ ਹੀ ਦੱਬੀ ਜਾਂਦੇ ਨੇ, ਥੱਲੇ ਵਾਲੇ ਕਰਪਸ਼ਨ ਕਰੀ ਜਾਂਦੇ ਨੇ, ਉਹਦੇ ਚ ਪੈਸੇ ਲੈ ਛੱਡੀ ਜਾਂਦੇ ਨੇ। ਉਹ ਆਪਰੇਸ਼ਨ ਪ੍ਰਹਾਰ ਦੀ ਆੜ ਦੇ ਵਿੱਚ ਆਪਣੇ ਘਰ ਭਰ ਨਾਲ ਹੋਏ ਨੇ। ਅੱਛਾ, ਇਹ ਆਖਰੀ ਸਵਾਲ ਕਰਦਿਆਂ ਅੱਗੇ ਆਪਾਂ ਵਧੀ ਜਾਂਦੇ ਆ। ਇੱਕ ਹੋਰ ਸਵਾਲ ਸੀ ਇਹਦੇ ਵਿੱਚ। ਅੱਛਾ, ਅੱਜ ਕੱਲ ਆਪਾਂ ਇਨਕਾਊਂਟਰ ਸ਼ਬਦ ਵਾਰ-ਵਾਰ ਬੜਾ ਸੁਣੀ ਜਾਂਦੇ ਆ, ਇਹਦੇ ਪਿੱਛੇ ਕੋਈ ਖਾਸ ਗੱਲ ਹੈਗੀ ਆ ਵੀ ਜੇਕਰ ਕਿਸੇ ਦੀ ਨਾਰਮਲ ਗ੍ਰਿਫਤਾਰੀ ਵੀ ਪੈਣੀ ਹੋਵੇ ਉਹ ਵੀ ਪੈ ਸਕਦੀ ਹੈ? ਅੱਜ ਕੱਲ ਨਾਰਮਲ ਗ੍ਰਿਫਤਾਰੀਆਂ ਬੰਦ ਹੀ ਹੋਈਆਂ ਨੇ, ਇਹ ਜਿਹੜਾ ਵੀ ਫੜਿਆ ਜਾਂਦਾ ਉਹ ਲੱਤ 'ਚ ਗੋਲੀ ਲੱਗਣ ਤੋਂ ਬਾਅਦ ਹੀ ਕਿਉਂ ਫੜਿਆ ਜਾਂਦਾ? ਸਾਡੇ ਪੁਲਿਸ ਦੀ ਬਣੀ ਬਣਾਈ ਕਹਾਣੀ ਹੁੰਦੀ ਹੈ, ਸਾਰੀ ਬਣੀ ਬਣਾਈ, ਬਸ ਉਧਰ ਨੂੰ ਭੱਜਿਆ ਤੇ ਗਿੱਟੇ 'ਚ ਗੋਲੀ ਵੱਜ ਗਈ। ਹੁਣ ਇੱਦਾਂ ਵੀ ਜੇ ਅੱਗੇ ਮਾਰੀਆਂ ਗੋਲੀਆਂ ਦਾ ਉਹਨਾਂ ਦੇਖ ਲਿਆ ਰਿਜ਼ਲਟ, ਹੁਣ ਗਿੱਟੇ ਵਾਲੀਆਂ ਗੋਲੀਆਂ ਦਾ ਵੀ ਰਿਜ਼ਲਟ ਇਹਨਾਂ ਨੂੰ ਮਿਲ ਜਾਏਗਾ ਥੋੜੇ ਦਿਨਾਂ ਤੱਕ। ਫਿਰ ਇਹਨਾਂ ਨੂੰ ਮੁੜ ਕੇ ਉਹ ਗੱਲ ਮੈਂ ਕਹਿਣਾ ਹੁੰਦਾ ਵੀ ਥਾਣੇ ਮਗਰ ਨਹੀਂ ਕੋਈ ਜਾਂਦਾ। ਇਹਨਾਂ ਚੀਜ਼ਾਂ ਵੱਲ ਜਿੰਨੇ ਵੀ ਮੇਰੇ ਸੁਣਦੇ, ਹੁਣ ਮੇਰੇ ਜੂਨੀਅਰ ਹੀ ਜਿੰਨੇ ਸਾਡੇ SHO ਲੱਗੇ ਜਾਂ ਸਿਪਾਹੀ ਥਾਣੇਦਾਰ, ਇਹਨਾਂ ਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ। ਪੁਲਿਸ ਨੂੰ ਇੰਨੀ ਟੈਨਸ਼ਨ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਪੁਲਿਸ ਸੁਸਾਈਡ ਕਰਦੀ ਵੀ ਹੈ। ਪੁਲਿਸ ਟੈਨਸ਼ਨ ਦੇ ਵਿੱਚ ਸੁਸਾਈਡ ਕਰਦੀ ਪਈ ਹੈ। ਇਹ ਕੋਈ ਅਸਲਾ ਸਾਫ਼ ਕਰਦਿਆਂ ਨਹੀਂ ਗੋਲੀਆਂ ਚੱਲਦੀਆਂ, ਕੋਈ ਨਵੇਂ ਨਹੀਂ ਉਹ ਬੰਦੇ ਭਰਤੀ ਜਿਨ੍ਹਾਂ ਕੋਲ ਅਸਲਾ, ਜੇ ਠੀਕ ਹੈ ਨਾ, ਕਈ ਵੀ ਅਸਲਾ ਸਾਫ਼ ਕਰਦਿਆਂ ਗੋਲੀ ਲੱਗ ਗਈ ਜੀ ਬੰਦਾ ਹੋ ਗਿਆ। ਇਹ ਕਹਾਣੀਆਂ ਜਿਹੜੀਆਂ ਨਾ ਬਣੀਆਂ ਪੁਲਿਸ ਦੀਆਂ ਕਹਾਣੀਆਂ, ਇਹਨਾਂ ਤੇ ਗੌਰ ਕਰਨਾ ਚਾਹੀਦਾ। ਬਿਲਕੁਲ, ਬਹੁਤ ਬਹੁਤ ਧੰਨਵਾਦ ਗੋਤਰਾ ਸਾਹਿਬ। ਇਹ ਸਨ ਸਾਡੇ ਨਾਲ ਭੁਪਿੰਦਰ ਸਿੰਘ ਗੋਤਰਾ ਹੋਣੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਪੁਲਿਸ ਦੇ ਵਿੱਚ ਅੰਦਰ ਅੱਜ ਕੱਲ੍ਹ ਕੀ ਚੱਲ ਰਿਹਾ ਹੈ। ਵੈਸੇ ਸਾਰੇ ਦੇ ਵਿੱਚ ਇੱਕ ਸਵਾਲ ਪੁਲਿਸ ਦੀ ਟ੍ਰੇਨਿੰਗ ਤੇ ਵੀ ਖੜਾ ਹੋ ਜਾਂਦਾ ਹੈ। ਜਦੋਂ ਤੁਸੀਂ ਇੰਨੀ ਨਫਰੀ ਦੇ ਨਾਲ ਇੱਕ ਬੰਦੇ ਨੂੰ ਹਥਿਆਰ ਜ਼ਬਤ ਕਰਨ ਦੇ ਲਈ ਹਥਿਆਰ ਜਿਸ ਜਗ੍ਹਾ ਤੇ ਉਸਨੇ ਰੱਖਿਆ ਹੋਇਆ ਉੱਥੋਂ ਕੱਢਣ ਜਾਂਦੇ ਹੋ, ਤੇ ਉਹ ਇੰਨੇ ਜ਼ਿਆਦਾ ਬੰਦਿਆਂ ਦੇ ਵਿੱਚ ਇੰਨਾ ਜ਼ਿਆਦਾ ਤੇਜ਼ੀ ਦੇ ਨਾਲ ਉਹ ਵਿਅਕਤੀ ਰਿਐਕਟ ਕਰਕੇ ਤੁਹਾਡੇ ਤੇ ਗੋਲੀ ਕਿਵੇਂ ਚਲਾ ਜਾਂਦਾ ਹੈ? ਫਿਰ ਸਵਾਲ ਤਾਂ ਤੁਹਾਡੀ ਟ੍ਰੇਨਿੰਗ ਤੇ ਵੀ ਖੜਾ ਹੁੰਦਾ ਹੈ। ਖੈਰ, ਸਾਡਾ ਕੰਮ ਪੁਲਿਸ ਦਾ ਮੋਰਾਲ ਡਾਊਨ ਕਰਨਾ ਨਹੀਂ ਸੀ, ਅਸੀਂ ਕੁਝ ਚੀਜ਼ਾਂ ਨੂੰ ਛਾਨਣਾ ਚਾਹੁੰਦੇ ਸੀ। ਜਿਹੜੀ ਗੱਲ ਪੰਜਾਬ ਪੁਲਿਸ ਨੂੰ ਲੈ ਕੇ ਚਲਾਈ ਜਾ ਰਹੀ ਹੈ, ਸ਼ਾਇਦ ਇਹ ਇੱਕ ਤਰੀਕੇ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਦਾ ਕੰਮ ਹੈ ਵੀ ਭਾਈ ਪਰ ਪੁਲਿਸ ਨੇ ਤਾਂ ਕਈ ਲੱਖਾਂ ਮੁੰਡੇ ਮਾਰਨੇ ਨੇ। ਉਹਦੇ ਉੱਤੇ ਗੱਲਬਾਤ ਕੀਤੀ ਹੈ। ਆਪਣੇ ਵਿਚਾਰਾਂ ਟਿੱਪਣੀਆਂ ਤੁਸੀਂ ਵੀ ਜ਼ਰੂਰ ਦਿਓ, ਕੀ ਸੋਚਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।